ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੂ। ਕੁਝ ਕੁ ਖਬਰਾਂ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ, ਸਾਨੂਜੇ ਤੋਂ ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਦਲਵੀਰ ਸਿੰਘ ਗਿੱਲ ਲਾਈਵੁਕ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਬਲਤੇਜ ਬੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅੱਛਾ, ਮੇਰਾ ਪਹਿਲਾ ਸਵਾਲ ਹੈ ਕਿ ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੀ ਆਪਸ ਵਿੱਚ ਬਹੁਤ ਟਸਲ ਚੱਲ ਰਹੀ ਆ ਤੇ ਭਾਰਤ ਵੱਲੋਂ ਪਾਕਿਸਤਾਨ ਤੇ ਸ਼ਬਦੀ ਹਮਲੇ ਸ਼ੁਰੂ। ਹਾਂਜੀ ਬਿਲਕੁਲ ਜੀ, ਇਹ ਜਿਹੜਾ ਸ਼ਬਦੀ ਹਮਲਾ ਜੀ, ਪਹਿਲਾਂ ਨਵਾਜ਼ ਸ਼ਰੀਫ ਹੋਰਾਂ ਨੇ UNO ਦੇ ਵਿੱਚ ਜਿਹੜਾ ਜੀ ਉਹ ਭਾਰਤ ਦੇ ਉੱਤੇ ਕੀਤਾ ਤੇ ਭਾਰਤ ਨੇ ਜਿਹੜਾ ਜੀ ਪਾਕਿਸਤਾਨ ਦੇ ਉੱਤੇ ਸ਼ਬਦਾਂ ਦੇ ਰੂਪ ਦੇ ਵਿੱਚ ਤਿੱਖਾ ਹਮਲਾ ਜਿਹੜਾ ਜੀ ਉਹ ਬੋਲਿਆ। ਉਹਨਾਂ ਨੇ ਗਵਾਂਢੀ ਮੁਲਕ ਨੂੰ ਅੱਤਵਾਦੀ ਮੁਲਕ ਜਿਹੜਾ ਜੀ ਉਹ ਕਰਾਰ ਦਿੱਤਾ ਔਰ ਇਹ ਕਿਹਾ ਕਿ ਅੱਤਵਾਦ ਦੇ ਆੜ ਦੇ ਵਿੱਚ ਹਥਿਆਰ ਵਜੋਂ ਭਾਰਤੀਆਂ ਦੇ ਖਿਲਾਫ ਜੰਗੀ ਅਪਰਾਧਾਂ ਨੂੰ ਉਹ ਅੰਜਾਮ ਦਿੰਦਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵੱਲੋਂ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਜਿਹੜੀ ਤਾਰੀਫ ਕੀਤੀ ਗਈ ਸੀ, ਉਸ ਤੋਂ ਬਾਅਦ ਭਾਰਤ ਨੇ ਇਹ ਸਖਤ ਸ਼ਬਦਾਂ ਦਾ ਇਸਤੇਮਾਲ ਜਿਹੜਾ ਜੀ ਉਹ ਕੀਤਾ। ਭਾਰਤ ਨੇ ਸ਼ਰੀਫ ਵੱਲੋਂ ਬਿਨਾਂ ਸ਼ਰਤਾਂ ਦੇ ਸੰਜੀਦਾ ਤੇ ਨਿਰੰਤਰ ਦਵੱਲੀ ਵਾਰਤਾ ਦੇ ਸੱਦੇ ਨੂੰ ਨਕਾਰਦਿਆਂ ਇਹ ਕਿਹਾ ਕਿ ਪਾਕਿਸਤਾਨ ਜੋ ਸਰਕਾਰ ਦੀ ਬਜਾਏ ਜੰਗੀ ਮਸ਼ੀਨ ਦੇ ਵੱਲੋਂ ਚਲਾਇਆ ਜਾ ਰਿਹਾ ਜਾਪਦਾ ਹੈ ਕਿ ਉਹ ਆਪਣੇ ਹੱਥ ਦੇ ਵਿੱਚ ਬੰਦੂਕ ਲੈ ਕੇ ਜ਼ੋਰ ਦੇ ਸਹਾਰੇ ਗੱਲਬਾਤ ਜਿਹੜੀ ਹੈ ਜੀ ਉਹ ਕਰਨੀ ਚਾਹੁੰਦਾ ਹੈ। ਵਿਦੇਸ਼ ਰਾਜ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਧਮਕੀ, ਡਰਾਵੇ ਤੇ ਤੱਥਾਂ ਦੀ ਅਣਦੇਖੀ ਜਿਹੜੀ ਹੈ ਜੀ ਉਹ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਵਿਸ਼ਵ ਮੰਚ ਦੇ ਉੱਤੇ ਬੁਰਹਾਨ ਦੇ ਸੋਲੇ ਗਾ ਕੇ ਪਾਕਿਸਤਾਨ ਨੇ ਆਪਣੇ ਆਪ ਨੂੰ ਦੋਸ਼ੀ ਜਿਹੜਾ ਜੀ ਉਹ ਠਹਿਰਾ ਲਿਆ। ਔਰ ਅਕਬਰ ਨੇ ਇਹ ਵੀ ਕਿਹਾ ਜੀ ਕਿ ਅੱਤਵਾਦ ਤੇ ਵਾਰਤਾ ਨਾਲੋਂ ਨਾਲ ਜਿਹੜੇ ਨਹੀਂ ਚੱਲ ਸਕਦੇ। ਉਹਨਾਂ ਕਿਹਾ ਕਿ ਭਾਰਤ ਜਿਹੜਾ ਹਮੇਸ਼ਾ ਗੱਲਬਾਤ ਦੇ ਵਾਸਤੇ ਰਾਜ਼ੀ ਹੈ, ਪਰ ਬਲੈਕਮੇਲ ਕਰਨ ਦੀ ਰਣਨੀਤੀ ਨੂੰ ਸਫਲ ਜਿਹੜਾ ਜੀ ਉਹ ਨਹੀਂ ਹੋਣ ਦਿੱਤਾ ਜਾਊਗਾ। ਉਂਝ ਵੈਸੇ ਇੱਕ ਖਬਰ ਜਿਹੜੀ ਕੱਲ ਇੱਥੇ ਮੀਡੀਆ ਦੇ ਵਿੱਚ ਜਿਹੜੀ ਹੈ ਜੀ ਉਹ ਜ਼ਰੂਰ ਚੱਲਦੀ ਰਹੀ ਵੱਡੇ ਪੱਧਰ ਦੇ ਉੱਤੇ ਜੀ, ਕਿ ਭਾਰਤ ਨੇ ਜਿਹੜਾ ਜੀ ਉਹ ਪਾਕਿਸਤਾਨ ਦੇ ਅੰਦਰ ਜਿਹੜੀ ਹੈ ਜੀ ਕੰਟਰੋਲ ਰੇਖਾ ਤੋਂ ਦਾਖਲ ਹੋ ਕੇ 20 ਦੇ ਕਰੀਬ ਜਿਹੜੇ ਅੱਤਵਾਦੀ ਨੇ ਉੱਥੇ ਮਾਰੇ ਨੇ, ਜਿਹੜੇ ਕਿ ਟ੍ਰੇਨਿੰਗ ਕੈਂਪਾਂ ਦੇ ਵਿੱਚ ਜਿਹੜਾ ਜੀ ਉਹ ਦੱਸੀ ਦੇ ਨੇ। ਹਾਲਾਂਕਿ ਨਾ ਭਾਰਤ ਇਹਦੇ ਸੰਬੰਧੀ ਪੁਸ਼ਟੀ ਕਰ ਰਿਹਾ, ਨਾ ਪਾਕਿਸਤਾਨ ਦੀ ਤਰਫੋਂ ਕੋਈ ਜਿਹੜੀ ਹੈ ਜੀ ਉਹ ਪੁਸ਼ਟੀ ਆਈ ਹੈ। ਇੱਕ ਇੰਡੀਪੈਂਡੈਂਟ ਜਿਹੜੀ ਨਿਊਜ਼ ਏਜੰਸੀ ਹੈ ਜਿਹਨੇ ਇਹ ਕੱਲ ਖਬਰ ਚਲਾਈ ਸੀਗੀ। ਦੂਜੇ ਪਾਸੇ ਉੜੀ ਹਮਲੇ ਤੋਂ ਬਾਅਦ ਪਾਕਿਸਤਾਨ ਸਰਹੱਦ ਦੇ ਉੱਤੇ ਮਾਹੌਲ ਜਿਹੜਾ ਜੀ ਤਣਾਅ ਵਾਲਾ ਹੈ। ਪੰਜਾਬ ਦੇ ਨਾਲ ਲੱਗਦੇ ਜਿਹੜੇ ਸਰਹੱਦ ਨੇ ਉਹਨਾਂ ਦੇ ਉੱਤੇ BSF ਜਵਾਨਾਂ ਦੀਆਂ ਜਿਹੜੀਆਂ ਗਿਣਤੀ ਹੈ ਜੀ ਉਹ ਵਾਧਾ ਕਰ ਦਿੱਤਾ ਗਿਆ। ਹੁਣ ਫੌਜ ਨੇ ਫਿਰੋਜ਼ਪੁਰ ਬਾਰਡਰ ਇਲਾਕੇ ਦੇ ਵਿੱਚ ਸਰਗਰਮੀ ਵਧਾਉਂਦਿਆਂ ਹੋਇਆਂ ਜਿਹੜੇ ਬੰਕਰ ਵਗੈਰਾ ਨੇ ਉਹਨਾਂ ਦੀ ਸਫਾਈ ਕਰਨੀ ਸ਼ੁਰੂ ਕੀਤੀ ਹੈ, ਜਿਹਦੇ ਕਰਕੇ ਸਰਹੱਦੀ ਲੋਕਾਂ ਦੇ ਵਿੱਚ ਇੱਕ ਖੌਫ ਜਿਹੜਾ ਜੀ ਉਹ ਪਾਇਆ ਜਾ ਰਿਹਾ। ਬਿਲਕੁਲ, ਜਿਹੜੀ ਤੁਸੀਂ ਨਿਊਜ਼ ਦੱਸੀ ਆ ਉਹ ਥੋੜ੍ਹਾ ਜਿਹਾ ਝਲਕਾਰਾ ਕੱਲ੍ਹ ਪਿਆ ਸੀ ਤਾਂ ਫਿਰ ਉਹ ਉੱਡ ਗਈ ਆ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੁੰਦੇ ਟੇਬਲ ਨਿਊਜ਼। ਅਤੇ ਦੇਖਦੇ ਜੀ ਅੱਗੇ ਅਜੇ ਤੱਕ ਕੀ ਨਿਕਲਦਾ। ਅਤੇ ਅੱਗੇ ਆਪਾਂ ਜਗਦੀਸ਼ ਗਗਨੇਜਾ ਦੀ ਜਿਹੜੀ ਦੇਹਾਂਤ ਹੋ ਗਿਆ ਆ, ਉਸ ਤੋਂ ਬਾਅਦ ਕੀ ਸਭ ਠੀਕ ਠਾਕ ਹੈ ਜਾਂ ਕੋਈ ਵਾਵੇਲਾ ਖੜਾ ਹੋ ਗਿਆ? ਇਸ ਵੇਲੇ ਜਲੰਧਰ ਤੇ ਲੁਧਿਆਣਾ ਦੇ ਵਿੱਚ ਜਿਹੜਾ ਜੀ ਉਹ ਹਾਈ ਅਲਰਟ ਜਾਰੀ ਕੀਤਾ ਗਿਆ। ਹਾਲਾਂਕਿ ਜਗਦੀਸ਼ ਗਗਨੇਜਾ ਦੇ ਅੰਤਮ ਸੰਸਕਾਰ ਜਾਂ ਉਸ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਮਾੜੀ ਘਟਨਾ ਜਿਹੜੀ ਹੈ ਜਾਂ ਹਿਲਜੁਲ ਦੀ ਕੋਈ ਖਬਰ ਜਿਹੜੀ ਉਹ ਨਹੀਂ ਆਈ। ਜਗਦੀਸ਼ ਗਗਨੇਜਾ ਦੇ ਅੰਤਮ ਸੰਸਕਾਰ ਦੇ ਮੌਕੇ ਦੇ ਉੱਤੇ ਜਿਹੜਾ ਕਿ ਜਲੰਧਰ ਛਾਉਣੀ ਦੇ ਵਿੱਚ ਕੀਤਾ ਗਿਆ, ਵਿਜੇ ਸਾਂਪਲਾ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹੋਰ ਜਿਹੜੇ ਨੇਤਾ ਉਹ ਹਾਜ਼ਰ ਸੀਗੇ। ਕਾਂਗਰਸ ਪਾਰਟੀ ਨੇ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਜੀ ਇੱਕ ਤਿੱਖਾ ਹਮਲਾ ਸਰਕਾਰ ਦੇ ਉੱਤੇ ਬੋਲਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹ ਪੰਜਾਬ ਸਰਕਾਰ ਦੇ ਹੱਥੋਂ ਬਾਹਰ ਚਲੇ ਗਈ ਹੈ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿਉਂਕਿ ਗ੍ਰਹਿ ਮੰਤਰਾਲਾ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਆ, ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਿਹੜੀ ਹੈ ਜੀ ਇੱਕ ਤਿੱਖੀ ਪ੍ਰੈਸ ਰਿਲੀਜ਼ ਜਿਹੜੀ ਆ ਉਹ ਜਾਰੀ ਕੀਤੀ ਗਈ ਆ। ਉਹਦੇ ਵਿੱਚ ਇਹ ਕਿਹਾ ਗਿਆ ਕਿ ਬੇਸ਼ੱਕ ਜਗਦੀਸ਼ ਗਗਨੇਜਾ ਹੋਰਾਂ ਦੇ ਨਾਲ ਉਹਨਾਂ ਦੇ ਜਿਹੜੇ ਦੀ ਮਤਭੇਦ ਹੋਣਗੇ ਵਿਚਾਰਾਂ ਦੇ, ਪਰ ਉਹ ਇਸ ਕਤਲ ਦੀ ਜਿਹੜੀ ਹੈ ਜੀ ਉਹ ਨਿਖੇਧੀ ਕਰਦੇ ਨੇ। ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਲਾਅ ਐਂਡ ਆਰਡਰ ਦੀ ਡੇ ਬਾਈ ਡੇ ਵਿਗੜ ਰਹੀ ਜਿਹੜੀ ਸਥਿਤੀ ਹੈ ਉਹ ਫਿਕਰਮੰਦੀ ਵਾਲੀ ਹੈ। ਉਹਨਾਂ ਨੇ ਇਹ ਕਿਹਾ ਜੀ ਕਿ ਸਰਕਾਰ ਜਿਹੜੀ ਹੈ ਜੀ ਉਹਨੂੰ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਉਹ
ਹਰ ਮੁਹਾਜ਼ ਦੇ ਉੱਤੇ, ਹਰ ਫਰੰਟ ਦੇ ਉੱਤੇ ਜਿਹੜੀ ਹੈ ਜੀ ਉਹ ਫੇਲ ਹੋ ਰਹੀ ਹੈ। ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਹ ਘੜਿਆ ਘੜਾਇਆ ਦਾ ਜਵਾਬ ਜਿਹੜਾ ਜੀ ਉੱਥੇ ਜਗਦੀਸ਼ ਗਗਨੇਜਾ ਹੋਰਾਂ ਦੇ ਅੰਤਮ ਸੰਸਕਾਰ ਦੇ ਮੌਕੇ ਦੇ ਉੱਤੇ ਦਿੱਤਾ। ਇਹ ਆਖਿਆ ਉਹਨਾਂ ਨੇ ਕਿ ਇਹਦੇ ਪਿੱਛੇ ਵਿਦੇਸ਼ੀ ਹੱਥ ਹੈ, ਇਸ ਹਮਲੇ ਦੇ ਪਿੱਛੇ। ਉਹਨਾਂ ਨੇ ਇਹ ਵੀ ਕਿਹਾ ਕਿ ਸੈਂਟਰ ਦੇ ਵਿੱਚ ਜਾ ਕੇ ਉਹ ਸੈਂਟਰ ਦੇ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਇਹਦੀ ਜਾਂਚ ਜਿਹੜੀ ਹੈ ਜੀ ਉਹ CBI ਨੂੰ ਸੌਂਪਣ ਦੀ ਸਿਫਾਰਿਸ਼ ਕਰਨਗੇ। ਮਤਲਬ ਇਹ ਕਿ ਜਦੋਂ ਗ੍ਰਹਿ ਮੰਤਰੀ ਇਹ ਬਿਆਨ ਦੇਵੇ ਕਿ ਉਹ ਮੁਲਾਕਾਤ ਕਰਕੇ ਸੌਂਪਣਗੇ, ਇਹਦਾ ਮਤਲਬ ਪੰਜਾਬ ਪੁਲਿਸ ਦੇ ਹੱਥ ਇੱਕ ਵਾਰੀ ਫੇਰ ਖੜੇ। ਜਿਵੇਂ ਚੰਦ ਕੌਰ ਦਾ ਕਤਲ ਹੋਇਆ ਉਹਦੇ ਮਾਮਲੇ ਦੇ ਵਿੱਚ ਹੋਵੇ, ਚਾਹੇ ਇਹ ਮਾਮਲਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਉੱਤੇ ਹਮਲੇ ਦੇ ਬਾਰੇ ਦੇ ਵਿੱਚ ਹੋਵੇ, ਤੇ ਚਾਹੇ ਜਿਹੜੀਆਂ ਬਾਕੀ ਘਟਨਾਵਾਂ ਵਾਪਰੀਆਂ ਨੇ ਉਹ ਜਿਹੜੀਆਂ ਦੀ ਉਹ ਕਿਉਂ ਨਾ ਹੋਣ, ਜਿਹੜੀ CBI ਹੈ ਉਹਦੇ ਉੱਤੇ ਹੀ ਸਾਰੀ ਜਿਹੜੀ ਟੇਕ ਧਰ ਲਈ ਜਾਂਦੀ ਹੈ। ਇਹਦਾ ਮਤਲਬ ਇਹ ਜੀ ਕਿ ਜਿਹੜਾ ਮੁਖੀ ਹੈ ਗ੍ਰਹਿ ਮੰਤਰੀ ਉਹ ਇਹ ਗੱਲ ਐਕਸੈਪਟ ਕਰ ਰਿਹਾ ਜੀ ਕਿ ਪੰਜਾਬ ਪੁਲਿਸ ਜਿਹੜੀ ਹੈ ਜੀ ਉਹਦੇ ਕੋਲੋਂ ਨਾ ਇਹ ਲੱਭਿਆ ਤੇ ਨਾ ਲੱਭਣ ਦੇ ਕੋਈ ਚਾਂਸਸ ਨੇ। ਬਿਲਕੁਲ ਜੀ, ਜਿਸ ਥਾਂ ਦੀ ਜਿਹੜੀ ਪੁਲਿਸ ਅਣਪਛਾਤੀ ਹੋ ਜਾਏ ਤਾਂ ਉੱਥੋਂ ਕਿਆਸ ਕੀਤੀ ਜਾ ਸਕਦੀ ਆ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪਟਨਾ ਸਾਹਿਬ ਦੀ, ਜਿੱਥੇ ਕਿ ਕੌਮਾਂਤਰੀ ਸਿੱਖ ਸੰਮੇਲਨ ਸ਼ੁਰੂ। ਇਹ ਜੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਜਿਹੜਾ ਉਹਨਾਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਜੀ, ਉਹਦੇ ਵਾਸਤੇ ਜਿਹੜਾ ਜੀ ਇਹ ਸ਼ੁਰੂ ਕੀਤਾ ਗਿਆ। ਇੱਥੇ 3 ਦਿਨਾਂ ਦਾ ਇਹ ਕੌਮਾਂਤਰੀ ਸਿੱਖ ਸੰਮੇਲਨ ਜਿਹੜਾ ਜੀ ਸ਼ੁਰੂ ਕੀਤਾ ਗਿਆ। ਇਹਦੇ ਵਿੱਚ ਜਾਤ ਪਾਤ, ਊਚ ਨੀਚ ਸਣੇ ਸਮਾਜਿਕ ਅਲਾਮਤਾਂ ਤੇ ਚਿੰਤਾ ਜਿਹੜੀ ਹੈ ਜੀ ਉਹ ਜ਼ਾਹਰ ਕੀਤੀ ਗਈ ਆ। ਮੁਲਕ ਵਾਸੀਆਂ ਨੂੰ ਅਜਿਹੀਆਂ ਬੁਰਾਈਆਂ ਦੇ ਖਾਤਮੇ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਹੋਰਾਂ ਦੇ ਵੱਲੋਂ ਬਰਾਬਰੀ, ਮਾਨਵਤਾ ਤੇ ਧਰਮ ਨਿਰਪੱਖਤਾ ਦੇ ਦਰਸਾਏ ਮਾਰਗ ਦੇ ਉੱਤੇ ਚੱਲਣ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ। ਜਿਹੜੇ ਇਹ 3 ਰੋਜ਼ਾ ਸਿੱਖ ਸੰਮੇਲਨ ਸੀਗਾ ਜੀ, ਇਹਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਹੋਰਾਂ ਨੇ ਜਿਹੜੀ ਸੀਗੀ ਜੀ ਇਹਦੀ ਸ਼ੁਰੂਆਤ ਕੀਤੀ। ਉਹਨਾਂ ਕਿਹਾ ਜੀ ਕਿ ਜਿਹੜੇ ਵਿਚਾਰਧਾਰਾ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਜਾਂ ਉਹਨਾਂ ਦਾ ਮਹਾਨ ਜੀਵਨ ਆ, ਉਸ ਦੇਸ਼ ਨੂੰ ਇਕਜੁੱਟ ਜਿਹੜਾ ਜੀ ਉਹ ਕਰ ਸਕਦੀ ਹੈ, ਅਦਰਵਾਈਜ਼ ਹੋਰ ਕੋਈ ਜਿਹੜਾ ਜੀ ਇਕਜੁੱਟ ਨਹੀਂ ਰੱਖ ਸਕਦੀ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਹੋਰਾਂ ਨੇ ਜਿਹੜਾ ਜੀ ਇਹ ਕਿਹਾ ਕਿ ਗੁਰੂ ਗੋਬਿੰਦ ਸਿੰਘ ਹੋਰਾਂ ਦੇ ਜਿਹੜਾ ਉਹਨਾਂ ਦਾ ਸੰਦੇਸ਼ ਸੀਗਾ ਜੀ ਉਹਨੂੰ ਸਮੁੱਚੇ ਮੁਲਕ ਦੇ ਵਿੱਚ ਪ੍ਰਚਾਰਨ ਦੀ ਜਿਹੜੀ ਹੈ ਜੀ ਉਹ ਲੋੜ ਹੈ। ਪੰਜਾਬ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਭਵਨ ਦੀ ਉਸਾਰੀ ਦੇ ਵਾਸਤੇ 10 ਕਰੋੜ ਰੁਪਏ ਦਾ ਚੈੱਕ ਜਿਹੜਾ ਜੀ ਉਹ ਬਿਹਾਰ ਦੇ ਮੁੱਖ ਮੰਤਰੀ ਨੂੰ ਜਿਹੜਾ ਜੀ ਉਹ ਸੌਂਪਿਆ। ਤੋ ਇੱਥੇ ਜਿਹੜਾ ਬਣਾਇਆ ਸੀਗਾ ਜੀ ਖੰਡਾ, ਉਹ ਸਭ ਨੂੰ ਪਤਾ ਜੀ ਉਹ ਡਿੱਗ ਪਿਆ ਤੇ ਹੁਣ ਬਿਹਾਰ ਦੇ ਵਿੱਚ ਜਾ ਕੇ ਜਿਹੜਾ ਜੀ ਇਹ ਚੈੱਕ ਦਿੱਤਾ। ਪਿਛਲੇ ਦਿਨੀ ਜਿਹੜੀ ਮੀਟਿੰਗ ਹੋਈ ਸੀਗੀ ਪੰਜਾਬ ਸਰਕਾਰ ਦੀ, ਉਹਦੇ ਵਿੱਚ ਵੀ ਇਹ ਫੈਸਲਾ ਲਿਆ ਗਿਆ ਸੀ ਕਿ 350 ਸਾਲਾ ਜਿਹੜਾ ਗੁਰਪੁਰਬ ਸਮਾਗਮ ਆ ਰਿਹਾ ਜੀ, ਇਹਦਾ ਸਿਆਸੀ ਲਾਹਾ ਜਿਹੜਾ ਜੀ ਉਹ ਜਿੰਨਾ ਲਿਆ ਜਾ ਸਕਦਾ ਉਹ ਲਿਆ ਜਾਵੇ। ਅਜੀ ਲਾਹੇ ਲੈਣ ਤੱਕ ਇਹ ਕੰਮ ਕੋਈ ਨਹੀਂ ਕਰਨਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕੀਟਨਾਸ਼ਕ ਦਵਾਈਆਂ ਦਾ ਜਿਹੜਾ ਉਹ ਘਟਾਲਾ ਹੋਇਆ ਸੀਗਾ, ਉਹਨਾਂ ਦੀ ਜੇ ਗੱਲ ਕਰੀਏ, ਇਸ ਤਰ੍ਹਾਂ ਲੱਗਦਾ ਸੀ ਕਿ ਮੰਗਲ ਸੰਧੂ ਆ ਜਿਹੜੇ ਉਹ ਮੰਗਲ ਗ੍ਰਹਿ ਦੇ ਉੱਤੇ ਚਲੇ ਗਏ ਆ, ਪਰ ਹੁਣ ਉਹਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ। ਤੇ ਬੇਸ਼ੱਕ ਇਹ ਜਿਹੜਾ ਬਹੁਤ ਵੱਡਾ ਕੀਟਨਾਸ਼ਕ ਘੁਟਾਲਾ ਹੋਇਆ ਸੀਗਾ ਜੀ, ਮੇਰਾ ਖਿਆਲ ਬਾਰ-ਬਾਰ ਯਾਦ ਹੀ ਹੋਣਾ ਸਾਰਿਆਂ ਨੂੰ ਕਿ ਕਿਵੇਂ ਨਕਲੀ ਕੀਟਨਾਸ਼ਕ ਦਵਾਈਆਂ ਜਿਹੜੀਆਂ ਜੀ ਬਿਨਾਂ ਕਿਸੇ ਮੋਹਰ ਤੋਂ, ਬਿਨਾਂ ਕਿਸੇ ਨਾਮ ਤੋਂ ਮਾਰਕੀਟ ਸੁੱਟ ਦਿੱਤੀਆਂ ਗਈਆਂ ਸੀਗੀਆਂ ਜਦੋਂ ਚਿੱਟੇ ਮੱਛਰ ਦਾ ਹਮਲਾ ਜਿਹੜਾ ਜੀ ਉਹ ਹੋਇਆ। ਔਰ ਉਹਨਾਂ ਨੇ ਅਸਰ ਕੀ ਕਰਨਾ ਸੀਗਾ ਨਕਲੀ ਦਵਾਈਆਂ ਨੇ, ਨਾ ਉਹਨਾਂ ਨੇ ਜਿਹੜਾ ਜੀ ਉਹ ਕੀਤਾ। ਉਦੋਂ ਬਾਅਦ ਇੱਕੋ ਗ੍ਰਿਫਤਾਰੀ ਜਿਹੜੀ ਮੰਗਲ ਸੰਧੂ ਦੀ ਹੋਈ ਸੀਗੀ, ਹਾਲਾਂਕਿ ਇਹਦੀਆਂ ਤਾਰਾਂ ਸਿੱਧੀਆਂ ਜਿਹੜੀਆਂ ਜੀ ਉਹ ਖੇਤੀਬਾੜੀ ਮੰਤਰੀ ਜਿਹੜੇ ਪੰਜਾਬ ਦੇ ਨੇ ਉਹਨਾਂ ਵੱਲ ਨੂੰ ਜਾਂਦੀਆਂ ਸੀ, ਪਰ ਉਹਨਾਂ ਨੂੰ ਸੇਵ ਕਰ ਲਿਆ ਗਿਆ। ਹੁਣ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਵਿੱਚ ਹੋਏ ਇਹ ਬਹੁਤ ਕਰੋੜੀ ਕੀਟਨਾਸ਼ਕ ਘੁਟਾਲੇ ਦੇ ਮਾਮਲੇ ਦੇ ਵਿੱਚ ਮੋਹਾਲੀ ਦੀ ਅਦਾਲਤ ਨੇ ਖੇਤੀਬਾੜੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾਕਟਰ ਮੰਗਲ ਸਿੰਘ ਸੰਧੂ ਦੇ ਗੈਰ ਜ਼ਮਾਨਤੀ ਵਾਰੰਟ ਜਿਹੜੇ ਆ ਜੀ ਉਹ ਜਾਰੀ ਕੀਤੇ ਨੇ। ਸਰਕਾਰ ਦੇ ਵੱਲੋਂ ਇਸ ਘੁਟਾਲੇ ਦੀ ਜਾਂਚ ਦੇ ਵਾਸਤੇ ਵਿਸ਼ੇਸ਼ ਜਾਂਚ ਟੀਮ SIT ਦਾ ਗਠਨ ਕੀਤਾ ਗਿਆ ਸੀਗਾ। SIT ਨੇ ਇਸੇ ਮਹੀਨੇ ਜਿਹੜਾ ਜੀ ਉਹ ਚਲਾਨ ਪੇਸ਼ ਕਰ ਦਿੱਤਾ ਸੀਗਾ। ਜਿਹੜੇ ਮੰਗਲ ਸਿੰਘ ਸੰਧੂ ਨੇ ਉਹ ਇੱਥੇ ਉਹ ਜ਼ਮਾਨਤ ਦੇ ਉੱਤੇ ਨੇ ਜੀ, ਔਰ ਜਿਹੜੇ ਇਹ ਕਿਹਾ ਗਿਆ ਜੀ ਕਿ ਹੁਣ ਸੰਧੂ ਦੀ ਗ੍ਰਿਫਤਾਰੀ ਦੇ ਨਾਲ ਹੋਰ ਤੱਥ ਜਿਹੜੇ ਆ ਜੀ ਉਹ ਸਾਹਮਣੇ ਆਉਣਗੇ। ਕੀਟਨਾਸ਼ਕ ਘੁਟਾਲੇ ਦੇ ਵਾਸਤੇ ਪੁਲਿਸ ਨੇ ਸੰਧੂ ਨੂੰ ਦੋਸ਼ੀ ਠਹਿਰਾਇਆ ਹੀ ਹੈ, ਸਗੋਂ ਇਸ ਸਾਬਕਾ ਅਫਸਰ ਦੇ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਵੀ ਅਦਾਲਤ ਦੇ ਵਿੱਚ ਚਲਾਨ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। ਪੁਲਿਸ ਦੀ ਤਫਤੀਸ਼ ਦੇ ਦੌਰਾਨ ਡਾਕਟਰ ਸੰਧੂ ਦੇ ਵੱਲੋਂ 2 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ, ਜਿਹਦੇ ਵਿੱਚ ਸ਼ੋਰੂਮ ਤੇ ਫਲੈਟ ਸ਼ਾਮਲ ਹੈ, ਉਹਦਾ ਜ਼ਿਕਰ ਸਾਲਾਨਾ ਰਿਟਰਨ ਦੇ ਵਿੱਚ ਕਰਨ ਨੂੰ ਆਧਾਰ ਜਿਹੜਾ ਜੀ ਉਹ ਬਣਾਇਆ ਗਿਆ। ਹੁਣ ਸਵਾਲ ਇਹ ਹੈ ਜੀ ਕਿ ਇਹ ਕਿੰਨੀਆਂ ਕੁ ਗੰਭੀਰ ਧਾਰਾਵਾਂ ਨੇ
ਜਿਹਦੇ ਤਹਿਤ ਮੰਗਲ ਸੰਧੂ ਜਿਹੜਾ ਜੀ ਉਹਦੀ ਗ੍ਰਿਫਤਾਰੀ ਹੋ ਸਕੇ ਜਾਂ ਫਿਰ ਜਿਹੜਾ ਜੀ ਉਹਨੂੰ ਪਨਿਸ਼ ਕੀਤਾ ਜਾ ਸਕੇ। ਉਹਦੇ ਤੋਂ ਤਾਂ ਤਕਰੀਬਨ ਤੁਸੀਂ ਕਹਿ ਹੀ ਸਕਦੇ ਹੋ ਕਿ ਅੱਖਾਂ ਪੂੰਝਣ ਵਾਲੀ ਗੱਲ ਹੈ ਜੀ। ਹੋਰ ਇਸ ਤੋਂ ਵੱਧ ਹੋਰ ਕੁਝ ਨਹੀਂ ਹੈਗਾ। ਉਹਦਾ ਕਾਰਨ ਇਹ ਹੈ ਜੀ ਕਿ ਬਾਤ ਨਿਕਲੇਗੀ ਤਾਂ ਫਿਰ ਦੂਰ ਤਲਕ ਜਾਏਗੀ, ਇਸ ਕਰਕੇ ਉਹਨੂੰ ਉੱਥੇ ਰੋਕ ਲਿਆ ਜਾਂਦਾ ਜੀ। ਜੀ ਬਿਲਕੁਲ, ਮੇਰੇ ਤਾਂ ਖਿਆਲ ਦੇ ਵਿੱਚ ਇਹਨੂੰ ਬਰੀ ਕਰ ਦੇਣਗੇ ਹੁੰਦਿਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਤੁਸੀਂ ਲਾ ਐਂਡ ਆਰਡਰ ਦੀ ਗੱਲ ਕੀਤੀ ਪੰਜਾਬ ਦੇ ਵਿੱਚ, ਤਾਂ ਇੱਕ ਖਬਰ ਹੋਰ ਆਈ ਹੈ ਕਿ 5 ਕਾਰਾਂ ਦੇ ਵਿੱਚੋਂ 21 ਗੈਂਗਸਟਰ ਜਿਹੜੇ ਉਹ ਫੜੇ ਗਏ ਆ। ਡਰੱਗ ਤੋਂ ਬਾਅਦ ਹੁਣ ਗੈਂਗਸਟਰ ਤੋਂ ਜ਼ਿਆਦਾ ਖਤਰਾ ਜੀ। ਇਹ ਜੁੜਿਆ ਹੋਇਆ ਤਾਂ ਮਾਮਲਾ ਉਹਦੇ ਨਾਲ ਹੀ ਹੈ ਜੀ। ਇੱਕ ਦੇ ਨਾਲ ਦੂਜੀ ਜਿਹੜੀ ਕੜੀ ਆ ਉਹ ਜੁੜੀ ਹੋਈ ਆ, ਕਿਉਂਕਿ ਜਦੋਂ ਪੈਸਾ ਆ ਗਿਆ ਅੰਨਾ ਤੇ ਫਿਰ ਜਿਹੜੀ ਪਾਵਰ ਸੀ ਉਹ ਵੀ ਮਸਲ ਪਾਵਰ ਜਿਹੜੀ ਹੈ ਜੀ ਉਹਦੀ ਜ਼ਰੂਰਤ ਪਈ। ਜਦੋਂ ਮਸਲ ਪਾਵਰ ਦੀ ਜ਼ਰੂਰਤ ਪਈ ਤਾਂ ਇੱਦਾਂ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਫਿਰ ਨਾਲ ਜਿਹੜਾ ਜੀ ਉਹ ਜੋੜਿਆ ਗਿਆ। ਇਹ ਚੀਜ਼ ਉਦੋਂ ਭੁੱਲ ਗਏ ਕਿ ਇਹ ਅੱਗੋਂ ਜਿਹੜਾ ਜੀ ਕਿਸ ਪਾਸੇ ਵੱਲ ਨੂੰ ਜਾਊਗੀ। ਅੱਜ ਤੋਂ ਕੋਈ 2-4 ਸਾਲ ਪਹਿਲਾਂ ਕਦੀ ਸੋਚਿਆ ਜਾ ਸਕਦਾ ਸੀਗਾ ਕਿ ਪੰਜਾਬ ਦੇ ਵਿੱਚ ਇੰਨੇ ਗੈਂਗਸਟਰ ਜਿਹੜੇ ਆ ਜੀ ਉਹ ਹੋ ਸਕਦੇ ਆ, ਪਰ ਅੱਜ ਹਾਲਾਤ ਜਿਹੜੇ ਨੇ ਜੀ ਉਹ ਸਾਰਿਆਂ ਦੇ ਸਾਹਮਣੇ ਨੇ। ਕਦੀ ਕਿਤੇ ਗੈਂਗਵਾਰ, ਕਦੀ ਕਿਤੇ ਜਲੰਧਰ ਦੇ ਵਿੱਚ ਜਿਹੜੀਆਂ ਜੀ ਉਹ ਗੋਲੀਆਂ ਚੱਲੀਆਂ ਨੇ, ਗੈਂਗਵਾਰ ਜਿਹੜੀ ਹੋਈ ਆ। ਉੱਧਰ ਪਵਿੱਤਰ ਨਗਰੀ ਤਰਨਤਾਰਨ ਕਿਤੇ ਕਪੂਰਥਲੇ ਦੀ ਪੁਲਿਸ ਨੇ ਇੱਕ ਸਾਂਝੀ ਕਾਰਵਾਈ ਦੇ ਦੌਰਾਨ ਗੈਂਗਸਟਰਾਂ ਦੇ ਇੱਕ ਗਰੁੱਪ ਜਿਹਦੇ 21 ਮੈਂਬਰ ਜਿਹੜੇ ਆ ਜੀ ਉਹ ਦੱਸੀ ਦੇ ਨੇ, 5 ਗੱਡੀਆਂ ਦੇ ਉੱਤੇ ਭਾਰੀ ਅਸਲੇ ਸਣੇ ਇਹਨਾਂ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਪੁਲਿਸ ਦੱਸਦੀ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਦੋਵਾਂ ਧਿਰਾਂ ਦੇ ਵਿਚਾਲੇ ਜੰਮ ਕੇ ਗੋਲਾਬਾਰੀ ਜਿਹੜੀ ਹੈ ਜੀ ਉਹ ਹੋਈ ਆ। ਔਰ ਜਿਹੜੇ ਤਲਵੰਡੀ ਚੌਧਰੀਆਂ ਦੇ ਨੇੜੇ ਜਿਹੜਾ ਜੀ ਇਹ ਪੁਲਿਸ ਨੇ ਨਾਕਾ ਲਾਇਆ ਹੋਇਆ ਸੀਗਾ। ਗੈਂਗ ਦੇ ਮੈਂਬਰ ਜਿਹੜੇ ਸੀਗੇ ਜੀ ਉਹ ਨੇੜੇ ਲੱਗਦੇ ਘਰਾਂ ਦੇ ਵਿੱਚ ਜਿਹੜੇ ਆ ਜੀ ਉਹ ਵੜ ਗਏ ਔਰ ਗੋਲੀਆਂ ਚਲਾਉਣ ਲੱਗੇ। ਪੁਲਿਸ ਨੇ ਵੀ ਜਵਾਬ ਦੇ ਵਿੱਚ ਗੋਲੀਆਂ ਜਿਹੜੀਆਂ ਜੀ ਉਹ ਚਲਾਈਆਂ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਨੇੜੇ ਦੇਖਣ ਵਾਲੇ ਨੇ ਕਾਫੀ ਲੰਮਾ ਸਮਾਂ ਗੋਲੀ ਜਿਹੜੀ ਆ ਜੀ ਚੱਲਦੀ ਰਹੀ, ਪਰ ਕਿਸੇ ਪਾਸੇ ਤੋਂ ਕੋਈ ਜਾਨੀ ਨੁਕਸਾਨ ਦੀ ਜਿਹੜੀ ਆ ਜੀ ਉਹ ਖਬਰ ਨਹੀਂ ਆ ਰਹੀ। ਔਰ ਬਾਅਦ ਦੇ ਵਿੱਚ ਪੁਲਿਸ ਨੇ 21 ਜਾਣਿਆਂ ਨੂੰ ਜਿਹੜਾ ਜੀ ਗ੍ਰਿਫਤਾਰ ਕੀਤਾ। ਇਹਨਾਂ ਦੇ ਕੋਲੋਂ 2 ਪਿਸਤੌਲ, 3 ਰਿਵਾਲਵਰ, ਇੱਕ 315 ਬੋਰ ਦੀ ਬੰਦੂਕ, 3 ਡਬਲ ਬੈਰਕ ਬੰਦੂਕਾਂ, 5 ਗੱਡੀਆਂ ਜਿਹੜੀਆਂ ਜੀ ਉਹ ਬਰਾਮਦ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ। ਦਾਣਾ ਮੰਡੀ ਸੁਲਤਾਨਪੁਰ ਲੋਧੀ ਦੇ ਵਿੱਚ ਹੀ ਇੱਕ ਗੁੱਟ ਦੇ ਵੱਲੋਂ ਜਿਹੜਾ ਜੀ ਸੁਰਜੀਤ ਸਿੰਘ ਇੱਕ ਲੱਡੂ ਹੈ ਜੱਬੋ ਸੁਧਾਰ, ਉਹਨੂੰ ਪ੍ਰਧਾਨ ਚੁਣੇ ਜਾਣ ਦੇ ਮੌਕੇ ਦੇ ਉੱਤੇ ਫਾਇਰਿੰਗ ਦੀ ਘਟਨਾ ਦੇ ਨਾਲ ਵੀ ਜੋੜ ਕੇ ਜਿਹੜਾ ਜੀ ਉਹ ਵੇਖਿਆ ਜਾ ਰਿਹਾ। ਇਹ 'ਚ ਜਿਹੜਾ ਇਸ ਏਰੀਏ ਦੇ ਬਹੁਤੇ ਜਿਹੜੇ ਲੋਕ ਨੇ ਉਹ ਤਰਨਤਾਰਨ ਦੇ ਵਸਨੀਕ ਨੇ ਜਾਂ ਫਿਰ ਸੁਲਤਾਨਪੁਰ ਲੋਧੀ ਦੇ ਨੇੜੇ ਤੇੜੇ ਦੇ ਰਹਿਣ ਵਾਲੇ ਜਿਹੜੇ ਆ ਜੀ ਉਹ ਦੱਸੇ ਜਾਂਦੇ ਆ। ਜਿਹੜੇ 21 ਲੋਕਾਂ ਨੂੰ ਪੁਲਿਸ ਨੇ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਹੁਣ ਇਹ ਜਿਹੜੇ ਗੈਂਗਸਟਰ ਨੇ ਉਹ ਕੌਣ ਲੋਕ ਲਈ ਫਿਰਦੇ ਸੀ ਜਿਹਦੇ ਨਾਲ ਪੁਲਿਸ ਜਿਹੜੀ ਆ ਜੋੜ ਰਹੀ ਹੈ। ਜਿੱਥੋਂ ਮੈਂ ਗੱਲ ਸਟਾਰਟ ਕੀਤੀ ਸੀ ਉੱਥੇ ਹੀ ਜਿਹੜੀ ਜੀ ਉਹ ਆ ਜਾਂਦੀ ਹੈ ਕਿ ਇਹਨਾਂ ਲੋਕਾਂ ਨੂੰ ਪਨਾਹ ਕੌਣ ਦਿੰਦਾ, ਇਹਨਾਂ ਨੂੰ ਬਣਾਉਂਦਾ ਕੌਣ ਹੈ, ਇਹਨਾਂ ਨੂੰ ਪਾਲਦਾ ਪੋਸਦਾ ਜੀ ਉਹ ਕੌਣ ਹੈ। ਤੇ ਜਦੋਂ ਫਿਰ ਇਹ ਉਹਨੂੰ ਅੱਖਾਂ ਦਿਖਾਉਂਦੇ ਨੇ ਫਿਰ ਉਹਨਾਂ ਦਾ ਹਸ਼ਰ ਜਿਹੜਾ ਜੀ ਉਹ ਕੀ ਹੁੰਦਾ ਉਹ ਆਪਾਂ ਰੋਜ਼ ਦੀਆਂ ਖਬਰਾਂ ਸਾਂਝੀਆਂ ਕਰਦੇ ਹਾਂ ਜੀ। ਅਤੇ ਜੀ ਅੱਗੇ ਆਪਾਂ ਹਰ ਰੋਜ਼ ਗੱਲ ਕਰਦੇ ਹਾਂ ਜਾਂ ਆਪਾਂ ਦੇਖਦੇ ਹਾਂ ਜੀ ਸੋਸ਼ਲ ਮੀਡੀਆ ਦੇ ਉੱਤੇ ਕਿ ਕਿਸ ਤਰ੍ਹਾਂ ਜਿਹੜੀ ਪੁਲਿਸ ਆ ਉਹ ਲੋਕਾਂ ਨੂੰ ਕੁੱਟਦੀ ਆ, ਡਾਂਗਾਂ ਭਰਾਉਂਦੀ ਆ। ਪਰ ਸਰਕਾਰੀ ਰਿਕਾਰਡ ਜੇ ਦੇਖੀਏ ਤਾਂ ਉਸ ਦੇ ਵਿੱਚ ਸਿਰਫ 2 ਵਰ੍ਹਿਆਂ ਦੇ ਵਿੱਚ ਪੰਜਾਬ 'ਚ ਸਿਰਫ 2 ਵਾਰ ਹੀ ਹੋਇਆ ਲਾਠੀ ਚਾਰਜ। ਪਿੱਛੇ ਜੇ ਇੱਕ ਰਿਪੋਰਟ ਆਈ ਸੀਗੀ ਜੀ ਕਿ ਪੁਲਿਸ ਨੇ ਡਾਂਗਾਂ ਜਿਹੜੀਆਂ ਜੀ ਉਹ ਬਹੁਤ ਘੱਟ ਖਰੀਦੀਆਂ ਨੇ, ਕਿਉਂਕਿ ਜੇ ਖਰੀਦ ਕੇ ਸਰਕਾਰੀ ਰਿਕਾਰਡ ਦੇ ਮੁਤਾਬਕ ਡਾਂਗਾਂ ਖਰੀਦ ਕੇ ਉਹਨਾਂ ਦੇ ਨਾਲ ਬੰਦੇ ਕੁੱਟਣੇ ਆ, ਇਹ ਤਾਂ ਹਾਸੋਹੀਣੀ ਦੀ ਗੱਲ ਹੀ ਹੋਊਗੀ ਜੀ। ਔਰ ਦੂਸਰੀ ਗੱਲ, ਜੇ ਪੁਲਿਸ ਜਿਹੜੀ ਹੈ ਜੀ ਰੋਜ਼ ਇਹ ਸ਼ਾਮਲ ਕਰੇ ਰਿਪੋਰਟ ਦੇ ਵਿੱਚ ਕਿ ਅੱਜ ਉਹਨੇ ਕਿੱਥੇ ਡਾਂਗ ਭਰਾਈ ਹੈ, ਫਿਰ ਤਾਂ ਸਾਰੇ ਰਿਕਾਰਡ ਜਿਹੜੇ ਨੇ ਜੀ ਉਹ ਇਸੇ ਚੀਜ਼ ਦੇ ਹੋ ਜਾਣੇ ਕਿ ਅੱਜ ਕਿੰਨੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈ ਜੀ ਉਹ ਡਾਂਗਾਂ ਲੋਕਾਂ ਨੂੰ ਜਿਹੜੀਆਂ ਜੀ ਉਹ ਮਾਰੀਆਂ ਗਈਆਂ ਨੇ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਬੇਰੁਜ਼ਗਾਰ ਲੋਕ ਜਾਂ ਆਪਣੇ ਹੱਕਾਂ ਦੀ ਮੰਗ ਜਿਹੜੀ ਜੀ ਉਹ ਕਰਦੇ ਲੋਕ ਸ਼ਾਮਲ ਹੋ ਸਕਦੇ ਨੇ। ਪੰਜਾਬ ਪੁਲਿਸ ਹੁਣ ਲਾਠੀ ਚਾਰਜ ਕਰਨੋਂ ਹਟ ਗਈ ਹੈ ਜੀ ਰਿਕਾਰਡ ਦੇ ਵਿੱਚ, ਪਰ ਪੁਲਿਸ ਰਿਕਾਰਡ ਦੇ ਵਿੱਚ ਔਰ ਕਾਗਜ਼ੀ ਰਿਕਾਰਡ ਦੇ ਵਿੱਚ, ਜਦੋਂ ਕਿ ਰੋਜ਼ ਜਿਹੜੀਆਂ ਦੀ ਲੋਕਾਂ ਦੇ ਉੱਤੇ ਡਾਂਗਾਂ ਪੁਲਿਸ ਦੀਆਂ ਜਿਹੜੀਆਂ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਜਾਰੀ ਨੇ। ਜਦੋਂ 2002 ਦੇ ਵਿੱਚ ਜਿਹੜੀ ਹੈ ਜੀ ਉਹ ਸਰਕਾਰ ਬਣੀ ਹੈ, 7 ਦੇ ਵਿੱਚ, ਮਾਫੀ ਚਾਹੁੰਦਾ ਜੀ 7 ਦੇ ਵਿੱਚ, ਉਦੋਂ ਜਦੋਂ ਇਹਦਾ ਸਹੁੰ ਚੁੱਕ ਸਮਾਗਮ ਹੋਇਆ ਸੀ ਤੇ ਉੱਥੇ ਮੈਂ ਅੱਗੇ ਵੀ ਇੱਕ ਦਿਨ ਸਾਂਝੀ ਕੀਤੀ ਸੀ ਕਿ ਪੁਲਿਸ ਆਫੀਸਰ ਕਹਿੰਦਾ ਸੀਗਾ, ਜਦੋਂ ਉਹਨੂੰ ਪੁੱਛਿਆ ਵੀ ਹੁਣ ਸਰਕਾਰ ਬਦਲਣ ਤੇ ਕੀ ਹੋਊਗਾ, ਉਹ ਕਹਿੰਦਾ ਜੀ ਪੁਲਿਸ ਦੇ ਵਾਸਤੇ ਤਾਂ ਪਿੱਠਾਂ ਬਦਲਦੀਆਂ ਨੇ, ਸਾਡੇ ਵਾਸਤੇ ਡਾਂਗ ਜਿਹੜੀ ਹੈ ਜੀ ਉਹ ਤਾਂ ਸਾਡੇ ਹੱਥ ਦੇ ਵਿੱਚ ਹੀ ਰਹਿੰਦੀ ਆ, ਅਸੀਂ ਤਾਂ ਲੋਕ ਕੁੱਟਣੇ ਹੁੰਦੇ ਆ, ਜਿਹੜੀ ਮਰਜ਼ੀ ਸਰਕਾਰ ਜਿਹੜੀ ਹੈ ਜੀ ਉਹ ਆ ਗਏ। ਔਰ ਪੰਜਾਬ ਪੁਲਿਸ ਦੇ ਰਿਕਾਰਡ ਦੇ ਅਨੁਸਾਰ ਲੰਘੇ 2 ਸਾਲਾਂ ਦੇ ਵਿੱਚ ਪੰਜਾਬ 'ਚ ਸਿਰਫ 2 ਵਾਰੀ ਲਾਠੀ ਚਾਰਜ ਹੋਇਆ ਔਰ ਇਹਦੇ ਵਿੱਚ
5 ਆਮ ਵਿਅਕਤੀ ਜਿਹੜੇ ਆ ਜੀ ਉਹ ਫੱਟੜ ਹੋਏ ਆ, ਜਦੋਂ ਕਿ 27 ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਜਿਹੜੇ ਤਾਜ਼ਾ ਵੇਰਵੇ ਨੇ ਉਹਨਾਂ ਦੇ ਅਨੁਸਾਰ 14 ਦੇ ਵਿੱਚ ਪੰਜਾਬ ਪੁਲਿਸ ਨੂੰ ਸਿਰਫ ਇੱਕ ਵਾਰ ਡਾਂਗਾ ਚਲਾਉਣੀਆਂ ਪਈਆਂ। ਸਾਲ 15 ਦੇ ਵਿੱਚ ਵੀ ਪੁਲਿਸ ਨੇ ਸਿਰਫ ਇੱਕ ਵਾਰੀ ਲਾਠੀਚਾਰਜ ਕੀਤਾ। ਸਰਕਾਰੀ ਵੇਰਵਿਆਂ ਦੇ ਅਨੁਸਾਰ 2011 ਤੋਂ 15 ਤੱਕ 5 ਵਰ੍ਹਿਆਂ ਦੇ ਦੌਰਾਨ ਪੰਜਾਬ ਪੁਲਿਸ ਨੂੰ ਸੰਘਰਸ਼ਸ਼ੀਲ ਲੋਕਾਂ ਤੇ 3 ਦਫਾ ਜਿਹੜੀ ਹੈ ਜੀ ਉਹ ਫਾਇਰਿੰਗ ਕਰਨੀ ਪਈ। ਪੁਲਿਸ ਨੇ 11 'ਚ ਇੱਕ ਵਾਰੀ ਫਾਇਰਿੰਗ ਕੀਤੀ ਸੀ, ਜਿਹਦੇ 'ਚ 2 ਸਿਵਲੀਅਨ ਮਾਰੇ ਗਏ ਸੀਗੇ ਤੇ 2 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸੀ। 14 ਦੇ ਵਿੱਚ 2 ਵਾਰੀ ਪੁਲਿਸ ਫਾਇਰਿੰਗ ਹੋਈ, ਜਿਹਦੇ 'ਚ 2 ਸਿਵਲੀਅਨ ਮਾਰੇ ਗਏ, ਜਦੋਂ ਕਿ 3 ਪੁਲਿਸ ਮੁਲਾਜ਼ਮ ਜਿਹੜੇ ਉਹ ਜ਼ਖਮੀ ਹੋਏ। ਬਰਗਾੜੀ ਕਾਂਡ ਦੇ ਵਿੱਚ ਪੁਲਿਸ ਫਾਇਰਿੰਗ ਹੋਈ। ਕੋਟਕਪੂਰਾ 'ਚ ਪੰਥਕ ਇਕੱਠ ਦੇ ਉੱਤੇ ਪੁਲਿਸ ਫਾਇਰਿੰਗ ਹੋਈ। ਲੁਧਿਆਣਾ 'ਚ ਪ੍ਰਵਾਸੀ ਮਜ਼ਦੂਰਾਂ ਤੇ ਲਾਠੀਚਾਰਜ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਪੁਲਿਸ ਲਾਠੀਚਾਰਜ ਸਣੇ ਅਨੇਕਾਂ ਵਾਰੀ ਲਾਠੀਚਾਰਜ ਜਿਹੜਾ ਜੀ ਕੀਤਾ ਗਿਆ। ਜਿਹੜੇ ਅੰਦਰੂਨੀ ਸੂਤਰ ਨੇ ਦੱਸਦੇ ਨੇ ਕਿ ਪੁਲਿਸ ਇਹਨਾਂ ਘਟਨਾਵਾਂ ਨੂੰ ਕਿਤੇ ਰਿਕਾਰਡ ਦੇ ਵਿੱਚ ਲੈ ਕੇ ਨਹੀਂ ਆਉਂਦੀ, ਔਰ ਇਸੇ ਕਰਕੇ ਹੀ ਜਿਹੜਾ ਜੀ ਉਹ ਰਿਕਾਰਡ ਇਹ ਕਹਿੰਦਾ ਹੈ ਕਿ ਪੰਜਾਬ ਪੁਲਿਸ ਤਾਂ ਹੁਣ ਡੰਡਾ ਜਿਹੜਾ ਜੀ ਉਹ ਚਲਾਉਣੋਂ ਹੀ ਹਟ ਗਈ ਹੈ। ਜਿਹੜਾ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਇਹ ਡੰਡਾ ਹੁੰਦਾ ਜੀ ਇਹ ਲਾਸਟ ਵਾਰਨਿੰਗ ਹੁੰਦੀ ਆ, ਪਰ ਪੁਲਿਸ ਜਿਹੜੀ ਹੈ ਜੀ ਉਹ ਇਹਦੇ ਵਾਸਤੇ ਸ਼ੁਰੂਆਤ ਦੇ ਵਿੱਚ ਹੀ ਇਹਨੂੰ ਜਿਹੜਾ ਜੀ ਉਹ ਵਰਤ ਲੈਂਦੀ ਆ। ਇਹ ਅਖੀਰਲਾ ਹਥਿਆਰ ਜਿਹੜਾ ਜੀ ਉਹ ਦੱਸਿਆ ਗਿਆ। ਪਹਿਲਾਂ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਜਿਹੜੀ ਹੈ ਜੀ ਉਹ ਕਰਨੀ ਹੁੰਦੀ ਆ, ਪਰ ਪਾਣੀ ਹੁੰਦਾ ਹੀ ਨਹੀਂਗਾ ਜੀ ਜਿਹਦੇ ਨਾਲ ਬੁਛਾੜਾਂ ਮਾਰਨੀਆਂ ਨੇ। ਇਸ ਕਰਕੇ ਲੋਕਾਂ ਦੇ ਅਥਰੂਆਂ ਦਾ ਪਾਣੀ ਜਿਹੜਾ ਜੀ ਉਹ ਹੀ ਇਕੱਠਾ ਕਰਦੀ ਹੈ ਪੁਲਿਸ, ਜਿਹੜੇ ਤਰੀਕੇ ਦੇ ਨਾਲ ਡਾਂਗ ਜਿਹੜੀ ਆ ਉਹ ਲੋਕਾਂ ਦੇ ਉੱਤੇ ਚਲਾਉਂਦੀ ਆ। ਮੇਰਾ ਨਹੀਂ ਖਿਆਲ ਕਿ ਇਸ ਹਾਸੋਹੀਣੀ ਰਿਪੋਰਟ ਦੇ ਉੱਤੇ ਕੋਈ ਵਿਅਕਤੀ ਜਿਹੜਾ ਜੀ ਉਹ ਯਕੀਨ ਕਰ ਸਕਦਾ ਹੈ ਕਿ ਪੰਜਾਬ ਪੁਲਿਸ ਜਿਹੜੀ ਹੈ ਉਹਨੇ ਲਾਠੀਚਾਰਜ ਕਰਨਾ ਬੰਦ ਕਰ ਦਿੱਤਾ ਤੇ 2 ਸਾਲਾਂ ਦੇ ਵਿੱਚ ਸਿਰਫ 2 ਵਾਰੀ ਹੀ ਲਾਠੀਚਾਰਜ ਜਿਹੜਾ ਜੀ ਉਹ ਹੋਇਆ। ਮੈਨੂੰ ਤਾਂ ਜੀ ਲੱਗਦਾ ਦਿਹਾੜੀ ਦੇ ਵਿੱਚ 2-2 ਵਾਰੀ ਲਾਠੀਚਾਰਜ ਕਰਦੇ ਆ ਲੋਕਾਂ ਤੇ। ਅੱਗੇ ਆਪਾਂ ਗੱਲ ਕਰਦੇ ਆ, ਜਿਸ ਤਰ੍ਹਾਂ ਅਕਾਲੀ ਦਲ ਦੀਆਂ ਪ੍ਰਚਾਰ ਵੈਨਾਂ ਸੀਗੀਆਂ, ਕਹਿੰਦੇ ਉਹਨਾਂ ਤੋਂ ਬਾਅਦ ਹੁਣ ਕਾਂਗਰਸ ਦੀਆਂ ਪ੍ਰਚਾਰ ਵੈਨਾਂ ਵੀ ਆਉਣਗੀਆਂ। ਬਿਲਕੁਲ ਜੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਾਂਗਰਸ ਲਿਆਓ ਪੰਜਾਬ ਬਚਾਓ ਮੁਹਿੰਮ ਨੂੰ ਸਫਲ ਬਣਾਉਣ ਦੇ ਵਾਸਤੇ ਜੀ ਬਲਾਕ ਪੱਧਰ ਦੇ ਉੱਤੇ ਮੀਟਿੰਗਾਂ ਸ਼ੁਰੂ ਕਰਤੀਆਂ ਨੇ ਜੀ। ਇਹਦੇ ਤਹਿਤ 24 ਤਰੀਕ ਤੋਂ ਭਲਕ ਤੋਂ ਜਿਹੜਾ ਜੀ ਚੰਡੀਗੜ੍ਹ ਤੋਂ 13 ਲੋਕ ਸਭਾ ਹਲਕਿਆਂ ਦੇ ਵਾਸਤੇ 13 ਮਿੰਨੀ ਬੱਸਾਂ ਜਿਹੜੀਆਂ ਜੀ ਉਹਨੂੰ ਰਵਾਨਾ ਕੀਤਾ ਜਾਊਗਾ। 4 ਦਰਜਨ ਆਗੂ ਮਿੰਨੀ ਬੱਸਾਂ ਦੇ ਵਿੱਚ ਸਵਾਰ ਹੋ ਕੇ 26 ਸਤੰਬਰ ਤੋਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਨੁੱਕੜ ਮੀਟਿੰਗਾਂ ਦੇ ਵਾਸਤੇ ਨਿਕਲ ਪੈਣਗੇ। ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ 3 ਦਿਨ 'ਚ 4 ਮੀਟਿੰਗ ਜਿਹੜੀਆਂ ਜੀ ਉਹ ਕਰਿਆ ਕਰਨਗੇ। ਇੱਕ ਦਿਨ ਦੇ ਵਿੱਚ 52 ਨੁੱਕੜ ਮੀਟਿੰਗਾਂ ਜਿਹੜੀਆਂ ਜੀ ਉਹ ਕੀਤੀਆਂ ਜਾਣਗੀਆਂ। ਇਸ ਮੁਹਿੰਮ ਦਾ ਮੁੱਖ ਨਿਸ਼ਾਨਾ ਅਕਾਲੀ ਭਾਜਪਾ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਜੀ ਉਹ ਹੋਣਗੀਆਂ। 37 ਦਿਨਾਂ ਦੀ ਮੁਹਿੰਮ ਦੇ ਵਿੱਚ ਕੁੱਲ 1404 ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੁਹਿੰਮ ਦੇ ਵਾਸਤੇ 13 ਮਿੰਨੀ ਬੱਸਾਂ ਨੂੰ ਸਜਾਇਆ ਗਿਆ। 37 ਰੋਜ਼ਾ ਮੁਹਿੰਮ ਰਾਹੀਂ ਸੂਬੇ ਦੇ 1.5 ਕਰੋੜ ਲੋਕਾਂ ਤੱਕ ਪਹੁੰਚ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਮਿੰਨੀ ਬੱਸਾਂ ਨੂੰ ਪੰਜਾਬ ਕਾਂਗਰਸ ਐਕਸਪ੍ਰੈਸ ਦਾ ਨਾਂ ਦਿੱਤਾ ਗਿਆ ਜੀ। ਇਹਨਾਂ ਬੱਸਾਂ ਦੇ ਵਿੱਚ GPS ਸਿਸਟਮ ਵੀ ਲਾਇਆ ਗਿਆ, ਜਿਹਦੇ ਰਾਹੀਂ ਮਿੰਨੀ ਬੱਸਾਂ ਦਾ ਪਤਾ ਲੱਗਦਾ ਰਹੂਗਾ ਕਿ ਬੱਸਾਂ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਘੁੰਮ ਰਹੀਆਂ ਨੇ। ਇਹ ਮੁਹਿੰਮ ਲਗਭਗ 15 ਨਵੰਬਰ ਦੇ ਆਸ-ਪਾਸ ਜਿਹੜੀ ਹੈ ਜੀ ਉਹ ਖਤਮ ਹੋਊਗੀ। ਇਹਦੇ ਖਤਮ ਹੁੰਦਿਆਂ ਹੀ ਇੱਕ ਹੋਰ ਮੁਹਿੰਮ ਜਿਹੜੀ ਵਿੱਢੀ ਜਾਊਗੀ। ਇਸ ਮੁਹਿੰਮ ਦੇ ਨਾਲ ਹਲਕੇ ਵਿੱਚ ਕੈਪਟਨ ਪ੍ਰੋਗਰਾਮ ਜਿਹੜਾ ਜੀ ਉਹ ਜਾਰੀ ਰਹੂਗਾ। ਸ਼ਾਇਦ GPS ਸਿਸਟਮ ਇਸ ਕਰਕੇ ਇਹਨਾਂ ਬੱਸਾਂ ਦੇ ਵਿੱਚ ਜਿਹੜਾ ਜੀ ਉਹ ਲਾਇਆ ਗਿਆ ਕਿ ਪਤਾ ਲੱਗਦਾ ਰਹੇ ਵੀ ਉਹ ਨਾ ਹੋਵੇ ਲੀਡਰ ਜਿਹੜੇ ਨੇ ਉਹ ਕਹਿਣ ਅਸੀਂ ਤਾਂ ਫਿਰ ਰਹੇ ਹਾਂ ਜੀ ਇੱਥੇ ਸਾਹੋ-ਸਾਈ ਹੋਏ ਤੇ ਪਏ ਹੋਣ ਜਿਹੜੇ ਜੀ ਉਹ 에ਅਰ ਕੰਡੀਸ਼ਨ ਕਮਰਿਆਂ ਦੇ ਵਿੱਚ। ਇਸ ਕਰਕੇ ਉਹਨਾਂ ਦੇ ਉੱਤੇ ਨਿਗਾਹ ਜਿਹੜੀ ਹੈ ਜੀ ਉਹ ਚੰਡੀਗੜ੍ਹ ਬੈਠੇ ਜਿਹੜੇ ਉੱਪਰਲੇ ਨੇ ਕਾਂਗਰਸ ਦੇ ਉਹ ਨਿਗਾਹ ਰੱਖਣਗੇ ਕਿ ਕਿਹੜਾ ਲੀਡਰ ਜਿਹੜਾ ਜੀ ਆਪਣੀ ਵੈਨ ਦੇ ਰਾਹੀਂ ਕਿਸ ਜਗ੍ਹਾ ਦੇ ਉੱਤੇ ਜਿਹੜਾ ਉਹ ਫਿਰ ਰਿਹਾ। ਹੁਣ ਵੇਖਣਾ ਇਹ ਹੋਊਗਾ। ਇਹਨਾਂ ਦਿਨਾਂ ਦੇ ਵਿੱਚ ਵੈਸੇ ਕਿਸਾਨ ਭਾਈਚਾਰਾ ਵੀ ਥੋੜ੍ਹਾ ਜਿਹਾ ਵਿਹਲਾ ਹੁੰਦਾ। ਅਗਲੇ ਕੋਈ 8-10 ਦਿਨਾਂ ਦੇ ਵਿੱਚ ਝੋਨੇ ਦੀ ਵਾਢੀ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਆ ਤੇ ਉਸ ਤੋਂ ਬਾਅਦ ਜਿਹੜਾ ਜੀ ਕਿਸਾਨਾਂ ਨੇ ਬਿਜ਼ੀ ਹੋ ਜਾਣਾ। ਫਿਰ ਤੁਸੀਂ ਲਾ ਕੇ ਚੱਲੋ ਕਿ ਮਹੀਨਾ ਜਿਹੜਾ ਜੀ ਇੰਨੀ ਜ਼ਿਆਦਾ ਜਿਹੜੀ ਹੈ ਜੀ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਮੁਹਿੰਮ ਜਿਹੜੀ ਆ ਉਹ ਸਫਲ ਨਹੀਂ ਹੋ ਸਕੂਗੀ। ਸੋ ਉਦੋਂ ਪਹਿਲਾਂ ਸ਼ਾਇਦ ਲਾਹਾ ਜਿਹੜਾ ਜੀ ਉਹ ਲੈਣਾ ਚਾਹੁੰਦੀ ਹੈ ਪੰਜਾਬ ਕਾਂਗਰਸ। ਪਿਛਲੀ ਵਾਰੀ ਵਾਢੀਆਂ ਦੇ ਦੌਰਾਨ ਉਹਨੇ ਜਿਹੜਾ ਜੀ ਔਰ ਸਖਤ ਗਰਮੀ ਦੇ ਵਿੱਚ ਸ਼ੁਰੂ ਕਰ ਲਿਆ ਸੀ, ਉਦੋਂ ਉਹਨੂੰ ਬਹੁਤ ਵੱਡਾ ਹੁੰਗਾਰਾ ਨਹੀਂ ਸੀ ਮਿਲਿਆ। ਇਹ 37 ਦਿਨਾਂ ਦੀ ਜਿਹੜੀ ਉਹ ਸ਼ੁਰੂ ਕੀਤੀ ਆ, 10-12 ਦਿਨ ਤਾਂ ਜਿਹੜੀ ਹੈ ਜੀ ਉਹ ਚੱਲ ਸਕਦੀ ਹੈ। ਔਰ ਕਿਉਂਕਿ ਮੁੜ ਕੇ ਜਿਹੜਾ ਕਿਸਾਨ ਲੱਗ ਗਿਆ ਤੇ ਫਿਰ ਉਹ ਸਭ ਤੋਂ ਪਹਿਲਾਂ ਤਰਜੀਹ ਜਿਹੜੀ ਹੈ ਜੀ ਉਹ ਆਪਣੀ ਫਸਲ ਨੂੰ ਦਿੰਦਾ।
ਬਾਕੀ ਗੱਲਾਂ ਸਾਰੀਆਂ ਬਾਅਦ ਦੇ ਵਿੱਚ। ਸੋ ਇਹ ਹੁਣ ਫੇਰ ਜਿਹੜਾ ਜੀ ਉਸ ਮੌਕੇ ਦੇ ਉੱਤੇ ਸ਼ੁਰੂ ਕੀਤੀ ਜਾ ਰਹੀ ਹੈ। ਜਾਂ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਗੈਰ ਸੰਜੀਦਾ ਲੋਕਾਂ ਦੇ ਹੱਥ ਦੇ ਵਿੱਚ ਮੁਹਿੰਮ ਹੈ ਕਾਂਗਰਸ ਦੀ, ਜਿਹੜੇ ਇਹਨਾਂ ਚੀਜ਼ਾਂ ਨੂੰ ਕੈਲਕੂਲੇਟ ਨਹੀਂ ਕਰਦੇ ਜੀ ਕਿ ਕਿਸ ਟਾਈਮ ਦੇ ਉੱਤੇ ਜਿਹੜਾ ਜੀ ਉਹ ਪੰਜਾਬ ਦਾ ਵੋਟਰ ਜਾਂ ਮੇਨ ਜਿਹੜਾ ਪੰਜਾਬ ਦੀ ਰੀੜ੍ਹ ਦੀ ਹੱਡੀ ਜਿਹੜਾ ਕਿਸਾਨ ਹੈ ਉਹਦੇ ਕੋਲੇ ਸਮਾਂ ਜਿਹੜਾ ਜੀ ਉਹ ਕਦੋਂ ਹੁੰਦਾ ਹੈ। ਇਹ ਸਮਾਂ ਜਿਹੜਾ ਜੀ ਆਉਂਦੇ ਦਿਨਾਂ ਦੇ ਦੌਰਾਨ, ਕਿਉਂਕਿ ਜਿਹੜਾ ਝੋਨੇ ਦਾ ਰੰਗ ਹੈ ਉਹ ਕਾਫੀ ਹੱਦ ਤੱਕ ਜਿਹੜਾ ਜੀ ਉਹ ਪੀਲਾ ਹੋ ਗਿਆ, ਭਾਵ ਕਿ ਵੱਧ ਰਿਹਾ ਜੀ ਤੇਜ਼ੀ ਦੇ ਨਾਲ ਪੱਕਣ ਵੱਲ ਨੂੰ। ਤੋਂ ਅਗਲੇ 8-10 ਦਿਨਾਂ ਦੇ ਦੌਰਾਨ ਜਿਹੜੀਆਂ ਜੀ ਉਹ ਕੰਪਾਈਨਾਂ ਚੱਲਣੀਆਂ ਸ਼ੁਰੂ ਹੋ ਜਾਣੀਆਂ ਨੇ। ਸੋ ਉਹਦੇ ਦੌਰਾਨ ਇਹ ਜਿਹੜੀਆਂ ਬੱਸਾਂ ਨੇ ਇਹ ਕਿੰਨੀ ਕੁ ਮੁਹਿੰਮ ਨੂੰ ਸਫਲ ਕਰ ਸਕਣਗੀਆਂ ਜੀ, ਇਹ ਵੇਖਾਂਗੇ। ਹਾਂ ਬਿਲਕੁਲ ਜੀ, ਦੇਖਦੇ ਲੋਕਾਂ ਦਾ ਝੁਕਾਅ ਕਿੱਧਰ ਹੈ। ਤੇ ਅੱਗੇ ਆਪਾਂ ਦੋਸਤੀ ਬੱਸ ਦੀ ਗੱਲ ਕਰੀਏ, ਉਸ ਦੇ ਕਿਹੜੇ ਖਾਲਮ ਖਾਲੀ? ਉਹਦੀ ਇੱਕ ਪਾਸੇ ਭਾਵੇਂ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਗਰਦਾਨਣ ਦੇ ਵਾਸਤੇ ਮੁਲਕ ਜਿਹੜਾ ਜੀ ਭਾਰਤ ਉਹ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ, ਪਰ ਦੂਜੇ ਪਾਸੇ ਭਾਰਤ ਤੋਂ ਜਿਹੜਾ ਜੀ ਅੱਜ ਪਾਕਿਸਤਾਨ ਦੇ ਲਈ ਦੋਸਤੀ ਬੱਸ ਜਿਹੜੀ ਉਹ ਜਾਊਗੀ, ਇਹਦੇ ਵਿੱਚ ਕੋਈ ਯਾਤਰੀ ਨਹੀਂ ਹੋਊਗਾ ਜੀ। ਪਾਕਿਸਤਾਨ ਨੇ ਘਬਰਾਹਟ ਦੇ ਵਿੱਚ ਭਾਵੇਂ ਅੱਜ ਆਪਣੇ ਉੱਤਰੀ ਇਲਾਕਿਆਂ ਦੇ 94 ਹਵਾਈ ਖੇਤਰ ਤੇ ਸੜਕੀ ਰਸਤੇ ਜਿਹੜੇ ਨੇ ਉਹ ਬੰਦ ਕਰਤਾ ਹੈ, ਪਰ ਚੜ੍ਹਦੇ ਪੰਜਾਬ ਦੀ ਸਰਕਾਰ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਵੀਰਵਾਰ ਸ਼ਾਮੀ ਸੂਚਨਾ ਮਿਲੀ ਸੀਗੀ ਕਿ ਬੱਸ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਵਿੱਚ ਤਕਰੀਬਨ 35 ਕਿਲੋਮੀਟਰ ਦਾ ਸਫ਼ਰ ਜਿਹੜਾ ਜੀ ਉਹ ਤੈਅ ਕਰੂਗੀ ਜੀ। ਔਰ ਇਹ ਕਿਹਾ ਜਾ ਰਿਹਾ ਜੀ ਕਿਉਂਕਿ ਇਹ ਸੈਂਟਰ ਦੇ ਨਾਲ ਸਿੱਧੀ ਜੁੜਿਆ ਹੋਇਆ ਇੱਕ ਸਮਝੌਤਾ ਹੈ, ਨਾ ਪੰਜਾਬ ਵਾਲੀ ਸਾਈਡ ਦੇ ਉੱਤੇ ਤੇ ਨਾ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਜਿਹੜੀਆਂ ਸੂਬਾ ਸਰਕਾਰਾਂ ਨੇ ਉਹ ਇਹਨੂੰ ਰੋਕ ਸਕਦੀਆਂ ਨੇ। ਭਾਵੇਂ ਲੋਕਾਂ ਦੇ ਵਿੱਚ ਪਾਕਿਸਤਾਨ ਪ੍ਰਤੀ ਗੁੱਸਾ ਜੀ, ਪਰ ਬੱਸ ਜਿਹੜੀ ਹੈ ਜੀ ਉਹ ਜਾਊਗੀ। ਇਹ ਬੱਸ ਜਿਹੜੀ ਹੈ ਜੀ ਅਟਾਰੀ ਵਾਹਗਾ ਸਰਹੱਦ ਦੇ ਰਾਹੀਂ ਅੱਜ ਪਾਕਿਸਤਾਨ ਸੈਰ ਸਪਾਟਾ ਵਿਕਾਸ ਕਾਰਪੋਰੇਸ਼ਨ ਵੱਲੋਂ ਚਲਾਏ ਜਾਂਦੇ ਹੋਟਲ ਤੱਕ ਜਾਊਗੀ। ਉੱਥੋਂ ਕੱਲ ਸ਼ਾਮੀ ਜਿਹੜਾ ਜੀ ਬਿਨਾਂ ਕਿਸੇ ਯਾਤਰੀ ਤੋਂ ਅੰਮ੍ਰਿਤਸਰ ਆਊਗੀ। ਉੜੀ ਹਮਲੇ ਤੋਂ ਬਾਅਦ ਭਾਰਤੀ ਜਿਹੜੇ ਸਿੱਖ ਡਰਾਈਵਰ ਨੂੰ ਸਮੇਂ ਸਿਰ ਵੀਜ਼ਾ ਜਾਰੀ ਨਾ ਹੋਣ ਕਰਕੇ ਬੱਸ 20 ਸਤੰਬਰ ਨੂੰ ਪਾਕਿਸਤਾਨ ਜਿਹੜਾ ਉਹ ਨਹੀਂ ਸੀ ਜਾ ਸਕੀ। ਉਂਝ ਵੈਸੇ ਇੱਥੇ ਜਿਹੜੇ ਬੱਸ ਨੂੰ ਰੋਕਣ ਵਾਲੇ ਨੇ ਜਾਂ ਤਮਾਸ਼ਬੀਨ ਜੇ ਉਹ ਕੱਲ ਜ਼ਰੂਰ ਇੱਥੇ ਖੜੇ ਸਨ ਜੀ ਗੋਬਿੰਦਗੜ੍ਹ ਕਿ ਅਸੀਂ ਜਿਹੜੀ ਚੱਲਦੀ ਹੈ ਜੀ ਦਿੱਲੀ ਲਾਹੌਰ ਬੱਸ, ਅਸੀਂ ਉਹਨੂੰ ਰੋਕਣਾ। ਤੁਸੀਂ ਹੈਰਾਨ ਹੋਵੋਗੇ ਜੀ ਇਹ ਗੱਲ ਸੁਣ ਕੇ ਕਿ 2 ਦਿਨ ਪਹਿਲਾਂ ਜਿਹੜੀ ਸਰਕਾਰ ਨੇ ਇਸ ਬੱਸ ਦਾ ਰੂਟ ਤਬਦੀਲ ਕਰ ਦਿੱਤਾ ਸੀਗਾ ਕਿ ਇਹ ਮੇਨ ਰੋਡ ਥਾਣੀ ਨਹੀਂ ਜਾਊਗੀ, ਖੰਨਾ ਗੋਬਿੰਦਗੜ੍ਹ ਰਾਹੀਂ ਜਿਹੜਾ ਨਹੀਂ ਜਾਊਗੀ। ਇਹ ਖਬਰਾਂ ਦੇ ਰੂਪ ਦੇ ਵਿੱਚ ਵੀ ਆ ਗਿਆ ਜੀ ਕਿ ਬੱਸ ਇੱਧਰ ਦੀ ਨਹੀਂ ਲੰਘਣੀ, ਪਰ ਜਿਨ੍ਹਾਂ ਨੇ ਖਬਰਾਂ ਲਵਾਉਣੀਆਂ ਹੁੰਦੀਆਂ ਨੇ, ਜਿਨ੍ਹਾਂ ਨੇ ਫੋਟੋ ਖਿਚਾਉਣੀਆਂ ਹੁੰਦੀਆਂ ਨੇ, ਉਹ ਉਹਨਾਂ ਦੀ ਆ ਕੇ ਕੱਲ ਮੇਨ ਰੋਡ ਦੇ ਉੱਤੇ ਆ ਕੇ ਖੜ ਗਏ ਕਿ ਅਸੀਂ ਬੱਸ ਦਾ ਵਿਰੋਧ ਕਰਨਾ। ਔਰ ਬਾਅਦ ਦੇ ਵਿੱਚ ਖਬਰਾਂ ਇਹ ਲਵਾਈਆਂ ਜੀ ਦੇਖੋ ਸਾਡੀ ਵਿਰੋਧ ਦੀ ਵਜ੍ਹਾ ਕਰਕੇ ਬੱਸ ਇੱਧਰ ਦੀ ਆਈ ਨਹੀਂ, ਜਦੋਂ ਕਿ 2 ਦਿਨ ਪਹਿਲਾਂ ਸਰਕਾਰ ਨੇ ਜਿਹੜਾ ਜੀ ਉਹਦਾ ਰੂਟ ਚੇਂਜ ਕਰ ਦਿੱਤਾ ਸੀਗਾ, ਉਹਨੂੰ ਦੂਜੇ ਪਾਸੇ ਦੀ ਜਿਹੜਾ ਉਹ ਲੈ ਗਏ ਸੀਗੇ। ਉਹ ਆਪਣੀਆਂ ਝੰਡੀਆਂ ਦੀਆਂ ਲੈ ਕੇ ਜੀ ਰੌਲਾ ਜਿਹੜਾ ਇੱਥੇ ਪਾ ਕੇ ਉਹ ਚਲੇ ਗਏ। ਇਹ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਹੀ ਜਿਹੜੀ ਗੱਲ ਆ ਜੀ। ਤੁਸੀਂ ਦੇਖਣਾ ਆ 4 ਦਿਨ ਨੇ, ਉਦੋਂ ਬਾਅਦ ਤੱਤੀ ਬਿਆਨਬਾਜ਼ੀ ਹੋਣੀ ਆ, ਉਦੋਂ ਬਾਅਦ ਫਿਰ ਹੋ ਸਕਦਾ ਜੀ ਕਿਸੇ ਨਾ ਕਿਸੇ ਮੁਲਕ ਤੋਂ ਆਉਂਦਿਆਂ ਪ੍ਰਧਾਨ ਮੰਤਰੀ ਕਹਿਣਗੇ ਲਓ ਜੀ ਮੈਂ ਫਿਰ ਉਤਰਨ ਲੱਗਿਆ ਇਸ ਮੁਲਕ ਦੇ ਵਿੱਚ ਤੇ ਇੱਥੇ ਜਿਹੜਾ ਜੀ ਮਿਲ ਮਿਲਾ ਕੇ ਜਾਊਂਗਾ, ਕੁਛ ਲੋਈਆਂ ਉਧਰ ਦੇ ਆਊਂਗਾ ਤੇ ਸਾੜੀਆਂ ਇੱਧਰ ਲੈ ਆਊਂਗਾ ਜੀ। ਬਿਲਕੁਲ ਜੀ, ਲੋਕ ਮੂਰਖ ਬਣਨ ਲਈ ਤਿਆਰ ਹੀ ਰਹਿੰਦੇ ਆ। ਤੇ ਅੱਗੇ ਆਜਨਾਮਾ ਕਿ ਭਾਰਤ ਪਾਕ ਤਣਾਅ ਨੂੰ ਵੇਖ ਵਧਿਆ ਕਈ ਲੋਕ ਹਨ ਠੋਕਰੇ ਹਿਕਮੀਆਂ। ਭਾਰਤ ਪਾਕ ਤਣਾਅ ਨੂੰ ਵੇਖ ਵਧਿਆ ਕਈ ਲੋਕ ਹਨ ਠੋਕਰੇ ਹਿਕਮੀਆਂ। ਕੋਈ ਕਹਿੰਦਾ ਹੈ ਮਾਰਨਾ 21 ਨੂੰ, ਸਾਡਾ ਮਾਰਿਆ ਉਹਨਾਂ ਜੇ 1 ਫੋਟੋ ਲੈ ਕੇ ਸ਼ਹੀਦ ਦੀ ਕੋਈ ਕਿਤਿਓਂ ਸੈਲਫੀ ਲੈਂਦਾ ਤੇ ਕਰੇ ਕਲਿਕਵੀਆਂ। ਕਰਦਾ ਜ਼ਾਹਰ ਜਾਂ ਆਪਣਾ ਰੋਸ ਕੋਈ ਮੂੰਹ ਤੋਂ ਬੋਲ ਕੇ ਕੌੜ ਤੇ ਫਿਕਮੀਆਂ। ਜਿਹੜੇ ਕੰਮ ਸਰਕਾਰ ਦੇ ਕਰਨ ਵਾਲੇ ਕੰਮ ਉਸ ਦੇ ਉਸੇ ਲਈ ਛੱਡ ਦਈਏ। ਜਿਹੜੇ ਕੰਮ ਸਰਕਾਰ ਦੇ ਕਰਨ ਵਾਲੇ ਕੰਮ ਉਸ ਦੇ ਉਸੇ ਲਈ ਛੱਡ ਦਈਏ। ਜਦ ਵੀ ਦੇਊਗੀ ਸੱਦਾ ਸਰਕਾਰ ਸਾਨੂੰ ਹਿੰਮਤ ਹੋਏਗੀ ਤਾਂ ਲੱਤ ਗੱਡ ਦਈਏ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਸੀ ਜੀ ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।